ਪੰਜਾਬੀ ਰੇਡੀਓ ਜੁਆ ਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਉਹਨਾਂ ਤੋਂ ਪੁੱਛਾਂਗੇ ਕੁਝ ਖਬਰਾਂ, ਅਖਬਾਰਾਂ ਦੀਆਂ ਸੁਰਖੀਆਂ ਕੀ ਕਹਿੰਦੀਆਂ ਨੇ, ਕੀ ਸੱਚ ਹੈ ਉਹਨਾਂ ਦੇ ਪਿੱਛੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਘਰਾਂ ਦੀ, ਕਾਰਾਂ ਦੀ, ਲਾਈਫ ਦੀ, ਹੈਲਥ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਵਰਦੀ, ਕਲੋਬਸ, ਰਾਮ ਸਿੰਘ ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ, ਫਰੈਜਨੋ, ਚਰਨਜੀਤ ਸਿੰਘ ਬਟਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ, ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ, ਜੁਬਾ ਸਿਟੀ, ਮਨਦੀਪ ਸਿੰਘ ਕਾਲੋਂ, ਮੋਡੈਸਟੋ, ਰਵਿੰਦਰ ਸਿੰਘ ਗਿੱਲ, ਪ੍ਰੀਤਮ ਸਿੰਘ ਗਿੱਲ, ਬੇਕਰਸਫੀਲਡ, ਗੁਰਮੇਲ ਸਿੰਘ ਲਿੱਦੜ, ਜਸਵੰਤ ਸਿੰਘ, ਬੇਕਰਸਫੀਲਡ, ਟਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ 4159090503। ਇਹਨਾਂ ਨੂੰ ਕਾਲ ਕਰਕੇ ਤੁਹਾਡੀ ਕੋਈ ਵੀ ਤੁਸੀਂ ਇਮੀਗ੍ਰੇਸ਼ਨ ਦੀ ਗੱਲਬਾਤ ਕਰਨੀ ਹੈ, ਕਾਲ ਕਰ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਇੱਥੋਂ ਵੀ ਫੋਨ ਨੰਬਰ ਇਹਨਾਂ ਦਾ ਲੈ ਸਕਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ। ਕੱਲ ਦੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਸਾਨਾਂ ਦੀ। ਕਿਸਾਨ ਸਾਲ ਬਾਅਦ ਸਰਹੱਦਾਂ ਤੋਂ ਵਾਪਸ ਘਰਾਂ ਨੂੰ ਜਾਣਗੇ। ਲਗਭਗ ਜਿਹੜਾ ਫੈਸਲਾ ਹੈ ਉਹ ਹੋ ਚੁੱਕਿਆ ਹੋਇਆ ਦੋਨਾਂ ਧਿਰਾਂ ਦੇ ਵਿਚਾਲੇ। ਜਿਹੜੀਆਂ ਅੜਚਣਾਂ ਜਾਰੀ ਸੀਗੀਆਂ ਉਹਨਾਂ ਨੂੰ ਦੂਰ ਕਰ ਲਿਆ ਗਿਆ। ਜਿਹੜੇ ਗੱਲਾਂ ਦੇ ਉੱਤੇ ਪੇਚ ਫਸਿਆ ਸੀਗਾ ਉਹ ਮਾਮਲੇ ਹੱਲ ਕਰ ਲਏ ਗਏ ਆ। ਦੇਰ ਰਾਤ ਤੱਕ ਉਡੀਕ ਇਸ ਗੱਲ ਦੀ ਸੀਗੀ ਕਿ ਜਿਹੜਾ ਸਰਕਾਰ ਨੇ ਚੇਂਜਸ ਕਰਕੇ ਭੇਜੀਆਂ ਨੇ ਉਹ ਐਕਸੈਪਟ ਤਾਂ ਹੋ ਗਈਆਂ, ਪਰ ਉਹ ਕਿਉਂਕਿ ਲੈਟਰ ਹੈਡ ਦੇ ਉੱਤੇ ਆਉਣੀਆਂ ਸੀਗੀਆਂ, ਉਹਦਾ ਇੰਤਜ਼ਾਰ ਹੈ। ਅੱਜ ਇੱਥੋਂ ਦੇ ਮੁਤਾਬਕ 12 ਵਜੇ ਕਿਸਾਨਾਂ ਦੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਊਗੀ। ਇਹਦੇ ਵਿੱਚ ਵਾਪਸੀ ਦਾ ਐਲਾਨ ਕੀਤਾ ਜਾਊਗਾ। ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਨੂੰ ਸੂਬਿਆਂ ਨੂੰ ਆਖਿਆ ਗਿਆ ਕੇਂਦਰ ਦੇ ਵੱਲੋਂ 5-5 ਲੱਖ ਰੁਪਈਆ ਤੇ ਨੌਕਰੀ ਵਾਲੀ ਗੱਲ, ਜਿਵੇਂ ਪੰਜਾਬ ਨੇ ਕੀਤਾ ਸੀਗਾ। ਹਰਿਆਣਾ ਉਹਦੇ ਉੱਤੇ ਸਹਿਮਤ ਹੋ ਗਿਆ, ਸੈਂਟਰ ਨੇ ਕਹਿਤਾ ਤੇ ਸਹਿਮਤ ਹੋਣਾ ਪੈਣਾ ਸੀਗਾ। ਜਿਹੜੇ ਕੇਸਾਂ ਦੀ ਗੱਲ ਹੈ ਉਹ ਵੀ ਰਾਜਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ। ਅੱਜ ਲੈਟਰ ਹੈਡ ਦੇ ਉੱਤੇ ਹਦਾਇਤਾਂ ਆ ਜਾਣਗੀਆਂ ਕਿ ਉਹ ਕੇਸ ਸਾਰੇ ਦੇ ਸਾਰੇ ਵਾਪਸ ਲਏ ਜਾਣਗੇ, ਜਿਹੜੇ ਕਿਸਾਨਾਂ ਦੇ ਉੱਤੇ ਇਸ ਸੰਘਰਸ਼ ਦੇ ਦੌਰਾਨ ਜਾਰੀ ਹੋਏ। ਜਿਹੜਾ MSP ਵਾਲਾ ਮਾਮਲਾ ਹੈ, ਕਮੇਟੀ ਦੇ ਜਿਹੜੇ ਖਦਸ਼ੇ ਸੀਗੇ ਉਹਨਾਂ ਦਾ ਹੱਲ ਕੇਂਦਰ ਦੀ ਸਰਕਾਰ ਨੇ ਕੀਤਾ। ਜਿਹੜੇ ਆਖਿਆ ਸੀਗਾ ਇਹਨਾਂ ਨੇ ਕਿ ਜਿਹੜੇ ਲੋਕ ਇਹਨਾਂ ਖੇਤੀ ਕਾਨੂੰਨਾਂ ਦੇ ਹੱਕ 'ਚ ਭੁਗਤਦੇ ਰਹੇ ਆ, ਸਾਨੂੰ ਉਹਨਾਂ ਦੀ ਕਮੇਟੀ ਦੇ ਵਿੱਚ ਲੋੜ ਨਹੀਂ। ਜੇ ਉਹਨਾਂ ਨੇ ਨਾਲ ਬੈਠਣਾ ਤੇ ਗੱਲ ਸਿਰੇ ਨਹੀਂ ਚੜ੍ਹਨੀ। ਇਸ ਮਾਮਲੇ ਦੇ ਉੱਤੇ ਕੇਂਦਰ ਦੀ ਸਰਕਾਰ ਸਹਿਮਤ ਹੋ ਗਈ ਹੈ। ਤੁਸੀਂ ਇਹ ਕਹਿ ਲਓ ਕਿ ਜਿਹੜੀਆਂ ਚੀਜ਼ਾਂ ਕਿਸਾਨ ਕਹਿੰਦੇ ਸੀਗੇ ਉਹ ਸਾਰੀਆਂ ਦੀਆਂ ਸਾਰੀਆਂ ਮੰਨ ਲਈਆਂ ਗਈਆਂ ਨੇ। 26 ਨਵੰਬਰ 2020 ਨੂੰ ਦਿੱਲੀ ਵੱਲ ਨੂੰ ਕੂਚ ਕਰਨ ਲਈ ਤੁਰੇ ਕਿਸਾਨ, ਜਿਨ੍ਹਾਂ ਨੂੰ ਕਿ ਸਰਹੱਦਾਂ ਦੇ ਉੱਤੇ ਰੋਕ ਲਿਆ ਗਿਆ ਸੀਗਾ, 700 ਤੋਂ ਉੱਪਰ ਕਿਸਾਨ ਸ਼ਹੀਦੀਆਂ ਪਾ ਚੁੱਕੇ ਆ ਇਸ ਮੋਰਚੇ ਦੇ ਵਿੱਚ। ਇਸ ਇੱਕ ਸਾਲ ਦੇ ਦੌਰਾਨ ਕੀ ਕੁਝ ਹੋਇਆ ਉਹਦੀਆਂ ਗੱਲਾਂ ਆਪਾਂ ਤਕਰੀਬਨ ਥਰੂ ਆਊਟ ਪੂਰੇ ਸਾਲ ਦੇ ਕਰਦੇ ਰਹੇ ਹਾਂ। ਹਰ ਕੋਸ਼ਿਸ਼ ਕੀਤੀ ਗਈ ਇਸ ਮੋਰਚੇ ਨੂੰ ਢਾਹ ਲਾਉਣ ਦੀ। ਸਰਕਾਰਾਂ ਨੇ ਕੈਸੇ ਬੰਦੇ ਗੰਢ ਕੇ ਦੇਸ਼ ਦੇ ਵਿੱਚ ਵਿਦੇਸ਼ਾਂ ਚੋਂ ਕੂੜ ਪ੍ਰਚਾਰ ਕਰਵਾਇਆ। ਜਿਹੜੇ ਲੋਕ ਇਹ ਕਹਿੰਦੇ ਸੀ ਕਿ ਸਾਡੇ ਤੋਂ ਬਿਨਾਂ ਮੋਰਚਾ ਜਿੱਤਿਆ ਹੀ ਨਹੀਂ ਜਾ ਸਕਦਾ, ਉੱਤੇ ਤਾਂ ਬੁੱਢੇ ਠੇਰੇ ਬੈਠੇ ਆ, ਸ਼ਰਾਬੀ ਬੈਠੇ ਆ, ਸ਼ਰਾਬ ਪੀ ਕੇ ਮਰ ਗਏ, ਜੇ ਘਰੇ ਹੁੰਦੇ ਇਹਨਾਂ ਨੇ ਤਾਂ ਵੀ ਮਰ ਜਾਣਾ ਸੀਗਾ। ਇਸ ਤਰ੍ਹਾਂ ਦੀਆਂ ਗੱਲਾਂ ਵੀ ਸੁਣਨ ਨੂੰ ਮਿਲੀਆਂ। ਇਹ ਖਾਲਿਸਤਾਨੀ ਨੇ, ਇਹ ਮਵਾਲੀ ਨੇ, ਇਹ ਅੰਦੋਲਨ ਜੀਵੀ ਨੇ, ਕੀ ਕੁਛ ਨਹੀਂ ਸੁਣਿਆ ਗਿਆ। ਕਿੰਨੇ ਹਮਲੇ, ਸ਼ਬਦੀ ਹਮਲੇ ਤੇ ਸਰੀਰਕ ਹਮਲੇ ਕਿਸਾਨਾਂ ਨੇ ਆਪਣੇ ਪਿੰਡਿਆਂ ਤੇ ਝੱਲੇ, ਪਰ ਇਹਨਾਂ ਸਿਦਕ ਨਹੀਂ ਹਾਰਿਆ ਔਰ ਨਿਡਰ ਹੋ ਕੇ ਸਿਦਕ ਦੇ ਨਾਲ ਲੜਾਈ ਲੜਦੇ ਰਹੇ। ਅੱਜ ਉਹ ਦਿਨ ਹੈ ਇਤਿਹਾਸ ਦੇ ਵਿੱਚ ਜਿਹੜਾ ਯਾਦ ਰੱਖਿਆ ਜਾਊਗਾ। ਅੱਜ ਦਾ ਦਿਨ 9 ਦਸੰਬਰ ਦਾ, ਜਦੋਂ ਇਹ ਇਤਿਹਾਸਕ ਘੋਲ, ਇਹ ਇਤਿਹਾਸਕ ਲੜਾਈ ਜਿੱਤ ਕੇ ਕਿਸਾਨ ਆਪਣੇ ਘਰਾਂ ਵੱਲ ਨੂੰ ਵਾਪਸੀ ਦਾ ਐਲਾਨ ਕਰਨਗੇ ਤੇ ਇਹ ਕਾਫਲਿਆਂ ਦੇ ਰੂਪ ਦੇ ਵਿੱਚ ਆਪੋ ਆਪਣੇ ਪਿੰਡਾਂ ਨੂੰ ਵਾਪਸ ਜਾਣਗੇ। ਚਾਹੇ ਉਹ ਪੰਜਾਬ ਹੈ, ਹਰਿਆਣਾ ਹੈ, ਉੱਤਰ ਪ੍ਰਦੇਸ਼ ਹੈ, ਰਾਜਸਥਾਨ ਹੈ ਜਾਂ ਬਾਕੀ ਸੂਬਿਆਂ ਤੋਂ ਆਏ ਹੋਏ ਕਿਸਾਨ ਨੇ। ਜੀ ਬਹੁਤ ਚੰਗੀ ਗੱਲ ਹੈ ਜੀ।
ਜਿੱਤ ਕੇ ਜਾ ਰਹੇ ਆ। ਅੱਗੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਘਿਰ ਰਹੀ ਆ ਸਰਕਾਰ, ਵਿਰੋਧ ਜਾਰੀ ਹੈ ਜੀ। ਤਾਂ ਜੀ 12 ਜਿਹੜੇ ਮੈਂਬਰ ਮੁਅੱਤਲ ਕੀਤੇ ਹੋਏ ਆ ਰਾਜ ਸਭਾ ਦੇ ਵਿੱਚ, ਉਹਦੇ ਕਰਕੇ ਇਹ ਲਗਾਤਾਰ ਵਿਰੋਧ ਜਾਰੀ ਹੈ। ਸਰਕਾਰ ਆਪਣੀ ਅੜੀ ਦੇ ਉੱਤੇ ਕਾਇਮ ਹੈ ਕਿ ਅਸੀਂ ਉਹਨਾਂ ਨੂੰ ਵਾਪਸ ਨਹੀਂ ਲੈਣਾ। ਐਕਚੁਅਲੀ ਜਦੋਂ ਪਿਛਲੀ ਜਿਹੜਾ ਸੈਸ਼ਨ ਹੋਇਆ ਸੀਗਾ, ਉਹਦੇ ਨਾਲ ਜੁੜਿਆ ਹੋਇਆ ਇਹ ਮਾਮਲਾ। ਰਾਜ ਸਭਾ ਦੇ ਮੈਂਬਰ ਕਹਿੰਦੇ ਜੇ ਤੁਸੀਂ ਕਰਨਾ ਹੀ ਸੀ ਤਾਂ ਉਦੋਂ ਕਰ ਦਿੰਦੇ। ਇਹ ਜਾਣ ਬੁੱਝ ਕੇ ਕੀਤਾ ਗਿਆ ਤਾਂ ਕਿ ਹੁਣ ਇਸ ਸੈਸ਼ਨ ਦੇ ਵਿੱਚ ਕਿ ਇਹਨਾਂ ਨੂੰ ਲਾਂਭੇ ਕਰਕੇ ਜਿਹੜੇ ਬਿੱਲ ਵਗੈਰਾ ਨੇ ਉਹ ਪਾਸ ਕਰਵਾਏ ਜਾ ਸਕਣ। ਰਾਜ ਸਭਾ ਦੇ ਮੈਂਬਰ ਮਲਕਰਜਨ ਖੜਗੇ, ਜੈਰਾਮ ਰਮੇਸ਼, ਕੇਸੀ ਵੇਣੂਗੋਪਾਲ, ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ, ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਸ਼ਾਮਲ ਨੇ, ਜਿਨ੍ਹਾਂ ਨੇ ਜਿਹੜੇ ਮੁਅੱਤਲ ਮੈਂਬਰ ਨੇ ਉਹਨਾਂ ਨੇ ਇਹ ਰੋਸ ਦੇ ਉੱਤੇ ਮਹਾਤਮਾ ਗਾਂਧੀ ਦੇ ਬੁੱਤ ਦੇ ਮੂਹਰੇ ਉਹ ਬੈਠੇ ਹੋਏ ਨੇ। ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਨੇ ਇਹ ਗੱਲ ਕਹੀ ਆ ਕਿ ਪਿਛਲੇ ਸੈਸ਼ਨ ਨੂੰ ਮੁਲਤਵੀ ਕਰਨ ਬਾਰੇ ਰਾਸ਼ਟਰਪਤੀ ਦਾ ਹੁਕਮ ਪੂਰੀ ਪ੍ਰਕਿਰਿਆ ਦਾ ਪਾਲਣ ਕਰਨ ਪਿੱਛੋਂ ਹੀ ਲਾਗੂ ਕੀਤਾ ਗਿਆ ਸੀਗਾ। ਇਹ ਟਿੱਪਣੀ ਉਹਨਾਂ 12 ਮੈਂਬਰਾਂ ਨੂੰ ਮੌਜੂਦਾ ਸੈਸ਼ਨ ਦੇ ਵਿੱਚ ਮੁਅੱਤਲ ਕਰਨ ਦੇ ਸੰਦਰਭ ਦੇ ਵਿੱਚ ਕੀਤੀ ਗਈ ਹੈ। ਉਧਰ ਲੋਕ ਸਭਾ ਦੇ ਵਿੱਚ ਵੀ ਸਰਕਾਰ ਨੂੰ ਘੇਰਨ ਦੇ ਯਤਨ ਵਿਰੋਧੀ ਧਿਰਾਂ ਨੇ ਕੀਤੇ ਨੇ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮਹਿੰਗਾਈ, ਕਿਸਾਨਾਂ ਦੀਆਂ ਮੰਗਾਂ ਤੇ ਸਰਹੱਦਾਂ ਤੇ ਤਣਾਅ ਵਰਗੇ ਮੁੱਦਿਆਂ ਦੇ ਉੱਤੇ ਮੋਦੀ ਸਰਕਾਰ ਨੂੰ ਘੇਰਦਿਆਂ ਇਹ ਗੱਲ ਕਹੀ ਹੈ ਕਿ ਉਹਨਾਂ ਦੀ ਪਾਰਟੀ ਖੇਤੀ ਖੇਤਰ ਨੂੰ ਦਰਪੇਸ਼ ਚੁਣੌਤੀਆਂ ਦੇ ਟਾਕਰੇ ਤੇ ਸਰਹੱਦੀ ਤਣਾਅ ਦੇ ਬਾਰੇ ਸੰਸਦ ਦੇ ਵਿੱਚ ਬਹਿਸ ਦੇ ਉੱਤੇ ਜ਼ੋਰ ਦਿੰਦੀ ਹੈ। ਸਵਾਲ ਇੱਥੇ ਸਭ ਤੋਂ ਵੱਡਾ ਇਹ ਖੜਾ ਹੋ ਜਾਂਦਾ ਹੈ ਕਿ ਜਦੋਂ ਕੋਈ ਜਵਾਬ ਦੇਣ ਨੂੰ ਤਿਆਰ ਹੀ ਨਹੀਂ, ਪ੍ਰਧਾਨ ਮੰਤਰੀ ਆਉਂਦੇ ਨਹੀਂ ਸੰਸਦ ਦੇ ਵਿੱਚ। ਉਹ ਆਉਂਦੇ ਵੀ ਆ ਤੇ ਉਦੋਂ ਆਉਂਦੇ ਆ ਜਦੋਂ ਕਿ ਉਹਨਾਂ ਨੇ ਆਪਣੀ ਗੱਲ ਕਹਿਣੀ ਹੁੰਦੀ ਹੈ। ਇੱਕ ਕਿਸਮ ਦੇ ਨਾਲ ਉਹ ਕੰਮ ਹੀ ਮੁਕਾ ਦਿੱਤਾ ਗਿਆ ਕਿ ਜਦੋਂ ਸੰਬੰਧਿਤ ਮੰਤਰਾਲੇ ਸਣੇ ਪ੍ਰਧਾਨ ਮੰਤਰੀ ਉਹ ਵਿਰੋਧੀਆਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੁੰਦੇ ਸੀ। ਹੁਣ ਵਿਰੋਧੀਆਂ ਨੂੰ ਸਵਾਲ ਹੀ ਨਹੀਂ ਕਰਨ ਦਿੱਤਾ ਜਾਂਦਾ, ਨਾ ਪ੍ਰੈਸ ਕਾਨਫਰੰਸ ਦੇ ਵਿੱਚ ਜਵਾਬ ਦੇਣ, ਨਾ ਸੰਸਦ ਦੇ ਵਿੱਚ ਜਵਾਬ ਦੇਣ, ਨਾ ਕਿਸੇ ਦੇ ਨਾਲ ਗੱਲਬਾਤ ਕਰਨ। ਇਹ ਸਾਰਾ ਕੰਮ ਬਿਲਕੁਲ ਤਕਰੀਬਨ ਮੁਕਾ ਹੀ ਦਿੱਤਾ ਗਿਆ। ਲੋਕਤੰਤਰ ਦੇ ਵਿੱਚ ਇਹਨਾਂ ਚੀਜ਼ਾਂ ਦੀ ਬੜੀ ਵੱਡੀ ਜਗ੍ਹਾ ਹੁੰਦੀ ਹੈ, ਕਿਉਂਕਿ ਜੇ ਸਵਾਲ ਜਵਾਬ ਨਹੀਂ ਹੋਣਗੇ ਤਾਂ ਇਹ ਸਵਾਲ ਵੱਡੇ ਹੁੰਦੇ ਤੁਰੇ ਜਾਣਗੇ। ਪਿਛਲੇ 7 ਸਾਲਾਂ ਦੇ ਦੌਰਾਨ ਹੌਲੀ ਹੌਲੀ ਕਰਦਿਆਂ ਇਹ ਬਿਲਕੁਲ ਤਕਰੀਬਨ ਨੁਕਰੇ ਲਾ ਦਿੱਤੀਆਂ ਗਈਆਂ ਨੇ ਔਰ ਸੰਸਦ ਜਿਹੜੀ ਆ ਉਹ ਨਾਂ ਦੀ ਸੰਸਦ ਰਹਿ ਗਈ ਆ ਤੇ ਉੱਥੇ ਜਿਹੜਾ ਖਾਨਾ ਪੂਰਤੀ ਦੇ ਵਾਸਤੇ, ਵਰਕੇ ਕਾਲੇ ਕਰਨ ਦੇ ਵਾਸਤੇ ਇੰਨੇ ਤੋਂ ਇੰਨੇ ਤੱਕ ਹੋ ਗਿਆ ਸਮਾਗਮ, ਇੰਨੇ ਤੋਂ ਇੰਨੇ ਤੱਕ ਹੋ ਗਿਆ, ਇਹੀ ਰਹਿ ਗਿਆ ਜੀ ਜੀ। ਤੇ ਅੱਗੇ ਗੱਲ ਕਰਦੇ ਆ ਸੁਧਾ ਭਾਰਦਵਾਜ ਦੀ, ਜਿਹੜੀ 3 ਸਾਲਾਂ ਬਾਅਦ ਰਿਹਾ ਹੋ ਸਕਦੀ ਆ। ਮਾਓਵਾਦੀ ਕਹਿ ਕੇ ਉਸ ਨੂੰ ਹਿਰਾਸਤ ਵਿੱਚ ਲਿਆ ਹੋਇਆ ਸੀਗਾ, ਪਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹਰ ਇੱਕ ਨੂੰ ਅੱਤਵਾਦੀ ਕਹਿ ਕੇ ਅੰਦਰ ਡੱਕ ਦਿੰਦੇ ਸੀ। ਕੋ ਜਿਹੜੀ ਸੁਧਾ ਭਾਰਦਵਾਜ ਹੈ, ਵਕੀਲ ਹੈ ਪੇਸ਼ੇ ਦੇ ਵਜੋਂ। NIA ਦੀ ਅਦਾਲਤ ਨੇ ਇਹ ਗੱਲ ਕਹੀ ਹੈ ਕਿ ਜੇਲ੍ਹ 'ਚ ਬੰਦ ਵਕੀਲ ਸੁਧਾ ਭਾਰਦਵਾਜ ਨੂੰ ਮੁੰਬਈ ਹਾਈ ਕੋਰਟ ਨੇ ਐਲਗਾਰ ਪ੍ਰੀਸ਼ਦ ਮਾਓਇਸਟ ਲਿੰਕ ਕੇਸ ਦੇ ਵਿੱਚ ਜ਼ਮਾਨਤ ਦਿੱਤੀ ਆ। ਉਹਨੂੰ 50,000 ਰੁਪਏ ਮੁਚੱਲਕਾ ਭਰਨ ਦੇ ਉੱਤੇ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ ਜਾਊਗਾ। ਉਹਦੇ ਉੱਤੇ ਕਈ ਸ਼ਰਤਾਂ ਲਾਈਆਂ ਗਈਆਂ ਨੇ, ਜਿਹਦੇ ਵਿੱਚ ਬਿਨਾਂ ਪ੍ਰਵਾਨਗੀ ਤੋਂ ਮੁੰਬਈ ਤੋਂ ਬਾਹਰ ਨਾ ਜਾਣਾ, ਪਾਸਪੋਰਟ ਜਮ੍ਹਾਂ ਕਰਾਉਣਾ ਸ਼ਾਮਲ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਦੇ ਵਿੱਚ ਸ਼ਾਮਲ ਨਹੀਂ ਹੋਊਗੀ ਜਿਹਦੇ ਲਈ ਪਹਿਲਾਂ ਉਹਨੂੰ UAPA ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀਗਾ। ਭਾਰਦਵਾਜ ਪਿਛਲੇ 3 ਸਾਲਾਂ ਤੋਂ ਮੁੰਬਈ ਦੀ ਜੇਲ੍ਹ ਦੇ ਵਿੱਚ ਬੰਦ ਹੈ। ਉਹਨੂੰ ਅੱਜ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ ਜਾਊਗਾ। ਜ਼ਮਾਨਤ ਲਈ ਲੋੜੀਂਦੀ ਪ੍ਰਕਿਰਿਆ ਕੱਲ 5 ਵਜੇ ਤੱਕ ਮੁਕੰਮਲ ਨਹੀਂ ਹੋ ਸਕੀ। ਸੁਧਾ ਭਾਰਦਵਾਜ ਉਹਨਾਂ ਲੋਕਾਂ ਦੇ ਵਿੱਚੋਂ ਸ਼ਾਮਲ ਹੈ ਜਿਹੜੇ ਐਕਟਿਵਿਸਟ ਨੇ, ਜਿਹੜੇ ਸੁਸਾਇਟੀ ਦੇ ਵਾਸਤੇ, ਸਮਾਜ ਦੇ ਵਾਸਤੇ ਫਿਕਰਮੰਦ ਲੋਕ ਨੇ। ਇਹਨਾਂ ਨੂੰ ਪਿਛਲੇ 3 ਸਾਲਾਂ ਤੋਂ ਵੱਖ-ਵੱਖ ਦੋਸ਼ਾਂ ਦੇ ਤਹਿਤ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ UAPA ਸ਼ਾਮਲ ਹੈ, ਅਨਲਾਫੁਲ ਐਕਟੀਵਿਟੀ, ਜਿਹੜਾ ਦੇਸ਼ ਧਰੋਹੀ ਦਾ ਮਾਮਲਾ, ਉਹਦੇ ਤਹਿਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹਨਾਂ ਦੇ ਵਿੱਚੋਂ ਜਿਹੜੇ ਕੁਝ ਨੇ ਉਹ ਅਜੇ ਵੀ ਰਿਹਾ ਨਹੀਂ ਹੋਏ, ਪਰ ਸੁਧਾ ਭਾਰਦਵਾਜ ਦੇ ਇਹ ਜ਼ਮਾਨਤ ਤੋਂ ਬਾਅਦ ਇਹਨਾਂ ਬਾਕੀਆਂ ਦੀ ਜ਼ਮਾਨਤ ਦਾ ਰਾਹ ਵੀ ਖੁੱਲ ਸਕਦਾ। ਜਿਹੜੀ NIA ਹੈ ਉਹਨੇ ਸੁਧਾ ਭਾਰਦਵਾਜ ਦੀ ਜ਼ਮਾਨਤ ਦਾ ਵਿਰੋਧ ਸੁਪਰੀਮ ਕੋਰਟ ਦੇ ਵਿੱਚ ਵੀ ਜਾ ਕੇ ਕੀਤਾ, ਪਰ ਸੁਪਰੀਮ ਕੋਰਟ ਨੇ ਇਹਦੇ ਉੱਤੇ
ਸੁਣਵਾਈ ਕਰਦਿਆਂ ਇਹ ਗੱਲ ਆਖੀ ਕਿ ਉਹਨਾਂ ਨੂੰ ਨਹੀਂ ਇਹ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੂੰ ਦਖਲ ਦੇਣ ਦੀ ਲੋੜ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਹਾਈ ਕੋਰਟ ਨੇ ਜਿਹੜੀ ਸੁਣਵਾਈ ਕਰਨ ਤੋਂ ਬਾਅਦ ਸੁਧਾ ਭਾਰਦਵਾਜ ਨੂੰ ਜ਼ਮਾਨਤ ਦਿੱਤੀ ਆ, ਉਸ ਫੈਸਲੇ ਨੂੰ ਉਲੱਦਣ ਦਾ ਕੋਈ ਉਹਨਾਂ ਦਾ ਰਾਈਟ ਨਹੀਂ ਬਣਦਾ ਤੇ ਨਾ ਉਹ ਇਸ ਫੈਸਲੇ ਨੂੰ ਉਲੱਦਣਗੇ। ਪਹਿਲਾਂ ਇਹ ਸਮਝਿਆ ਜਾ ਰਿਹਾ ਸੀਗਾ ਕਿ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਹੋਣ ਕਰਕੇ ਸ਼ਾਇਦ ਸੁਧਾ ਭਾਰਦਵਾਜ ਨੂੰ ਜ਼ਮਾਨਤ ਨਾ ਮਿਲ ਸਕੇ, ਪਰ ਸੁਪਰੀਮ ਕੋਰਟ ਦੇ ਆਏ ਫੈਸਲੇ ਨੇ ਉਹਨਾਂ ਲੋਕਾਂ ਦੇ ਵਾਸਤੇ ਵੀ ਇੱਕ ਆਸ ਦਾ ਕੰਮ ਕੀਤਾ ਜਿਹੜੇ ਇਸੇ ਤਰੀਕੇ ਦੇ ਨਾਲ ਕਈ ਕਈ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ। ਸੁਧਾ ਭਾਰਦਵਾਜ ਦੀ ਰਿਹਾਈ ਤੋਂ ਬਾਅਦ ਇਹ ਜਿਹੜੀ ਉਹਦੀ ਜ਼ਮਾਨਤ ਹੋਈ ਆ, ਉਹ ਜ਼ਮਾਨਤ ਨੂੰ ਨਾਲ ਅਟੈਚ ਕਰਕੇ ਬਾਕੀ ਵੀ ਹੁਣ ਆਪਣੀਆਂ ਜ਼ਮਾਨਤਾਂ ਦੇ ਵਾਸਤੇ ਕੋਸ਼ਿਸ਼ ਕਰਨਗੇ। ਜੀ ਜੀ, ਛੁੱਟਣਾ ਚਾਹੀਦਾ, ਨਵੇਂ ਕਾਨੂੰਨ ਆ। ਅੱਗੇ ਪਾਵਰਕਾਮ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੂੰ ਵੱਡਾ ਘਾਟਾ ਪਊਗਾ ਕਿ ਪੰਜਾਬ ਦੀ ਸਰਕਾਰ ਕਾਂਗਰਸ ਦੀ ਆ, ਉਸ ਦੇ ਜੁਮਲਿਆਂ ਕਰਕੇ। ਦੇਖੋ, ਅਗਲੇ ਮਾਲੀ ਸਾਲ ਦੇ ਵਿੱਚ ਪਾਵਰਕਾਮ ਨੂੰ ਕੋਈ 1912 ਕਰੋੜ ਰੁਪਈਏ ਦਾ ਵਿੱਤੀ ਘਾਟਾ ਝੱਲਣਾ ਪੈਣਾ। ਇਹਦੇ ਵਾਸਤੇ ਬਿਜਲੀ ਮਹਿੰਗੀ ਕਰੂਗੀ ਉਹ। ਪਾਵਰਕਾਮ ਦੇ ਵੱਲੋਂ 30 ਨਵੰਬਰ ਨੂੰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨਰ ਦੇ ਕੋਲੇ ਐਨੂਅਲ ਰੈਵਨਿਊ ਰਿਕੁਆਇਰਮੈਂਟ ਪਟੀਸ਼ਨ ਦਾਇਰ ਕੀਤੀ ਗਈ ਹੈ। ਕਮਿਸ਼ਨ ਨੇ 31 ਮਾਰਚ 22 ਤੋਂ ਪਹਿਲਾਂ ਇਸ ਪਟੀਸ਼ਨ ਦੇ ਉੱਤੇ ਫੈਸਲਾ ਦੇਣਾ। ਪੰਜਾਬ ਸਰਕਾਰ ਦੇ ਵੱਲੋਂ ਅਗਲੀਆਂ ਚੋਣਾਂ ਤੋਂ ਪਹਿਲਾਂ ਬਿਜਲੀ ਬਕਾਏ ਮਾਫ ਕੀਤੇ ਜਾ ਰਹੇ ਆ। ਬਿਜਲੀ ਦਰਾਂ ਦੇ ਵਿੱਚ 3 ਰੁਪਏ ਯੂਨਿਟ ਦੀ ਕਟੌਤੀ ਦਾ ਫੈਸਲਾ ਕੀਤਾ ਗਿਆ। ਇਹ ਤੋਂ ਅੰਦਾਜ਼ਾ ਲਾਇਆ ਜਾਣਾ ਚਾਹੀਦਾ ਹੈ ਕਿ ਇਹ ਕਟੌਤੀ ਮਹੀਨੇ ਡੇਢ ਮਹੀਨੇ ਦੇ ਵਾਸਤੇ ਹੋਊਗੀ। ਪਟੀਸ਼ਨ ਦੇ ਅਨੁਸਾਰ ਪੰਜਾਬ ਸਰਕਾਰ ਨੇ ਅਗਲੇ ਸਾਲ 22-23 ਦੇ ਦੌਰਾਨ 13,929 ਕਰੋੜ ਰੁਪਏ ਸਾਲਾਨਾ ਬਿਜਲੀ ਸਬਸਿਡੀ ਧਾਰਨੀ ਹੈ, ਜਦੋਂ ਕਿ ਚਾਲੂ ਮਾਲੀ ਸਾਲ ਦੇ ਦੌਰਾਨ 12,245 ਕਰੋੜ ਰੁਪਏ ਹੈ ਇਹ ਸਬਸਿਡੀ। ਬਿਜਲੀ ਦਰਾਂ ਦੇ ਵਿੱਚ ਕਟੌਤੀ ਤੇ ਬਕਾਇਆ ਮਾਫੀ ਦੀ ਜਿਹੜੀ ਭਰਪਾਈ ਕਰਕੇ ਪੰਜਾਬ ਸਰਕਾਰ ਦੇ ਸਿਰ ਸਬਸਿਡੀ ਦਾ ਬੋਝ ਵੱਧ ਗਿਆ। ਪਾਵਰਕਾਮ ਨੇ 2020-21 ਦੇ ਦੌਰਾਨ 22,041 ਕਰੋੜ ਰੁਪਏ ਦੀ ਬਿਜਲੀ ਖਰੀਦੀ ਸੀ, ਜਦੋਂ ਕਿ ਚਾਲੂ ਵਿੱਤੀ ਸਾਲ ਦੇ ਦੌਰਾਨ 22,739 ਕਰੋੜ ਰੁਪਏ ਦੀ ਬਿਜਲੀ ਖਰੀਦ ਕੀਤੇ ਜਾਣ ਦੀ ਸੰਭਾਵਨਾ ਹੈ। ਪਾਵਰਕਾਮ ਨੇ ਪਟੀਸ਼ਨ ਦਾਇਰ ਕਰਕੇ ਰੈਗੂਲੇਟਰੀ ਕਮਿਸ਼ਨ ਤੋਂ ਅਗਲੇ ਮਾਲੀ ਵਰ੍ਹੇ ਦੀ ਆਮਦਨ ਤੇ ਖਰਚਿਆਂ ਦੀ ਪ੍ਰਵਾਨਗੀ ਮੰਗੀ ਹੈ। ਪੰਜਾਬ ਸਰਕਾਰ ਦੇ ਹੁਕਮਾਂ ਦੇ ਉੱਤੇ ਮੁੱਖ ਵਿਜੀਲੈਂਸ ਕਮਿਸ਼ਨਰ ਦੇ ਵੱਲੋਂ ਬਿਜਲੀ ਖਰੀਦ ਸਮਝੌਤਿਆਂ ਦੀ ਜਾਂਚ ਵੀ ਸ਼ੁਰੂ ਕੀਤੀ ਗਈ ਆ, ਜਿਹਦੇ ਵਿੱਚ ਸਮਝੌਤਿਆਂ ਵਿਚਲੀਆਂ ਖਾਮੀਆਂ ਦੇ ਉੱਤੇ ਉਂਗਲ ਧੜੀ ਜਾਣੀ ਹੈ। ਔਰ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਬਿਜਲੀ ਸਮਝੌਤੇ ਰੱਦ ਕਰਨ ਦੀ ਥਾਂ ਐਤਕੀ ਬਿਜਲੀ ਦਰਾਂ ਰੱਦ ਕਰ ਦਿੱਤੀਆਂ। ਇਹ ਕਿਹਾ ਜਾ ਰਿਹਾ ਹੈ ਕਿ ਵੱਡਾ ਮਸਲਾ ਹੁਣ ਬਿਜਲੀ ਸਬਸਿਡੀ ਦਾ ਹੋਣਾ। ਸਰਕਾਰ ਨੇ ਵੇਲੇ ਸਿਰ ਸਬਸਿਡੀ ਜਾਰੀ ਨਾ ਕੀਤੀ ਤਾਂ ਉਹਦੇ ਨਾਲ ਪਾਵਰਕਾਮ ਦੀ ਮਾਲੀ ਸਿਹਤ ਵਿਗੜਨ ਦਾ ਖਦਸ਼ਾ ਹੈ, ਤੇ ਜਦੋਂ ਉਹਦੀ ਮਾਲੀ ਸਿਹਤ ਵਿਗੜੂਗੀ ਤੇ ਉਹ ਕਮਿਸ਼ਨ ਦੇ ਕੋਲੇ ਜਾ ਇਸੇ ਕਰਕੇ ਗਿਆ ਕਿ ਸਾਨੂੰ ਇਹ ਕੀਮਤਾਂ ਬਿਜਲੀ ਦੀਆਂ ਵਧਾਉਣ ਦੇ ਪਰਮਿਸ਼ਨ ਦਿੱਤੀ ਜਾਵੇ। ਇਹ ਕੀਮਤਾਂ ਜਿਹੜੀਆਂ ਘਟਾਈਆਂ ਗਈਆਂ ਨੇ, ਇਹ ਇਲੈਕਸ਼ਨਾਂ ਤੱਕ ਹੀ ਘਟਾਈਆਂ ਗਈਆਂ ਨੇ, ਕਿਉਂਕਿ ਇਹ ਕੋਈ ਪਰਮਾਨੈਂਟ ਇਲਾਜ ਨਹੀਂ ਗਾ ਜਿਹੜਾ ਕੀਤਾ ਗਿਆ। ਇਸ ਤਰੀਕੇ ਦੇ ਨਾਲ ਇਹ ਬਿਜਲੀ ਦਰਾਂ ਨਹੀਂ ਘਟਣੀਆਂ ਜੋ ਸਰਕਾਰ ਕਰ ਰਹੀ ਹੈ। ਜਿੰਨੀ ਦੇਰ ਤੱਕ ਪ੍ਰਾਈਵੇਟ ਫਰਮਾਂ ਦੇ ਨਾਲ ਰੱਦ ਹੋਏ ਇਹਨਾਂ ਸਮਝੌਤਿਆਂ ਨੂੰ ਲੀਗਲੀ ਤੌਰ ਦੇ ਉੱਤੇ ਰੱਦ ਨਹੀਂ ਕੀਤਾ ਜਾਂਦਾ, ਉਨੀ ਦੇਰ ਤੱਕ ਕੁਝ ਨਹੀਂ ਹੋ ਸਕਣਾ। ਇਹਨਾਂ ਸਮਝੌਤਿਆਂ ਨੂੰ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਓਪਨਲੀ ਕਹੀ ਜਾਂਦੇ ਨੇ, ਅਕਾਲੀ ਦਲ ਓਪਨਲੀ ਕਹੀ ਜਾਂਦਾ ਇਸ ਗੱਲ ਦੇ ਉੱਤੇ ਕਿ ਸਮਝੌਤੇ ਰੱਦ ਹੋ ਹੀ ਨਹੀਂ ਸਕਦੇ। ਕਿਉਂ ਨਹੀਂ ਰੱਦ ਹੋ ਸਕਦੇ? ਕਿਉਂਕਿ ਉਹਨਾਂ ਨੂੰ ਪਤਾ ਇਹ ਸਮਝੌਤੇ ਉਹਨਾਂ ਨੇ ਕੀਤੇ ਆ, 25-25 ਸਾਲ ਦੇ ਗੋਟੀਆਂ ਪਿੱਟ ਕੀਤੀਆਂ ਹੋਈਆਂ ਨੇ। ਇਸ ਕਰਕੇ ਜਿਸ ਤਰੀਕੇ ਦੇ ਨਾਲ ਮੌਜੂਦਾ ਸਰਕਾਰ ਕਰਨ ਦੇ ਯਤਨਾਂ ਦੇ ਵਿੱਚ ਹੈ, ਵਾਕਿਆ ਹੀ ਉਸ ਤਰੀਕੇ ਦੇ ਨਾਲ ਇਹ ਸਮਝੌਤੇ ਰੱਦ ਨਹੀਂ ਹੋ ਸਕਦੇ। ਜੀ ਚਲੋ, ਹੈਗੇ ਟੈਂਪਰੇਰੀ, ਪਰ ਲੋਕ ਕਦੋਂ ਸਮਝਣਗੇ ਇਹਨਾਂ ਚੀਜ਼ਾਂ ਨੂੰ। ਤੇ ਆਪਣੇ ਜਥੇਦਾਰ ਸਾਹਿਬ ਦੀ ਜੇ ਗੱਲ ਕਰੀਏ, ਉਹਨਾਂ ਨੇ ਧਰਮ ਪਰਿਵਰਤਨ ਦੇ ਮਾਮਲਿਆਂ ਦੇ ਵਿੱਚ ਜਾਂਚ ਦੀ ਮੰਗ ਕੀਤੀ। ਦੇਖੋ, ਇਹ ਮਾਮਲੇ ਜਿਹੜੇ ਨੇ ਇੰਨੇ ਕੁ ਗੰਭੀਰ ਆ ਕਿ ਜਦੋਂ ਤੁਸੀਂ ਤੁਰਦੇ ਹੋ ਕਿਸੇ ਵੀ ਸ਼ਹਿਰ ਦੇ ਵਾਸਤੇ ਤੇ ਥਾਂ ਥਾਂ ਦੇ ਉੱਤੇ ਜਿਹੜੀਆਂ ਸੜਕਾਂ ਨੇ ਉਹਨਾਂ ਦੇ ਪੋਲਸ ਦੇ ਉੱਤੇ ਤੁਹਾਨੂੰ ਅਜਿਹੀਆਂ ਐਡਵਰਟਾਈਜ਼ਮੈਂਟ ਦੇ ਰੂਪ ਦੇ ਵਿੱਚ ਬੋਰਡ ਦਿਸਦੇ ਆ ਕਿ ਅੱਜ ਇਸ ਜਗ੍ਹਾ ਦੇ ਉੱਤੇ ਸਮਾਗਮ ਹੋ ਰਿਹਾ, ਅੱਜ ਇਸ ਜਗ੍ਹਾ ਦੇ ਉੱਤੇ ਸਮਾਗਮ ਹੋ ਰਿਹਾ।
ਪੰਜਾਬ ਦੇ ਵਿੱਚ ਇਹ ਧਰਮ ਪਰਿਵਰਤਨ ਵਾਲਾ ਮਾਮਲਾ ਇੰਨਾ ਗੰਭੀਰ ਹੈ ਕਿ ਕਿੱਥੋਂ ਸ਼ੁਰੂ ਕੀਤੀ ਜਾਵੇ ਗੱਲ ਸਮਝ ਨਹੀਂ ਆਉਂਦੀ, ਪਰ ਉਦੋਂ ਜ਼ਿਆਦਾ ਗੰਭੀਰ ਹੈ ਇਸ ਮਸਲੇ ਦੇ ਉੱਤੇ ਧਾਰੀ ਹੋਈ ਚੁੱਪ। ਜਦੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਪੋਸਟਰ ਵਾਇਰਲ ਹੋ ਗਿਆ ਸੀਗਾ ਸੋਸ਼ਲ ਮੀਡੀਆ ਦੇ ਉੱਤੇ, ਤਾਂ ਜਿਹੜਾ ਸੀਐਮਓ ਹੈ ਉਹਨੂੰ ਸਪਸ਼ਟੀਕਰਨ ਦੇਣਾ ਪਿਆ ਸੀਗਾ ਕਿ ਨਹੀਂ, ਇਸ ਸਮਾਗਮ ਦੇ ਵਿੱਚ ਮੁੱਖ ਮੰਤਰੀ ਸ਼ਾਮਲ ਨਹੀਂ ਹੋ ਰਹੇ। ਮੁੱਖ ਮੰਤਰੀ ਹੋਰਾਂ ਦੀ ਤਸਵੀਰ ਉਹਦੇ ਉੱਤੇ ਲੱਗੀ ਸੀ, ਉਹਦੇ ਉੱਤੇ ਸੋਨੂ ਸੂਦ ਦੀ ਤਸਵੀਰ ਵੀ ਲੱਗੀ ਸੀ, ਜਿਹੜਾ ਫਿਲਮ ਅਦਾਕਾਰ ਹੈ। ਇੱਕ ਸਮਾਗਮ ਦੇ ਵਿੱਚ ਜਿਹੜਾ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਹੋਇਆ ਸੀਗਾ, ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਵੀ ਸ਼ਾਮਲ ਹੋਏ ਸੀਗੇ। ਇਹ ਧਰਮ ਪਰਿਵਰਤਨ ਕਿਹੜੇ ਤਰੀਕੇ ਦੇ ਨਾਲ ਕਰਵਾਇਆ ਜਾਂਦਾ, ਟਾਰਗੇਟ ਦੇ ਉੱਤੇ ਪੰਜਾਬ ਕਿਉਂ ਆ, ਇਹ ਗੰਭੀਰ ਗੱਲਾਂ ਨੇ ਜਿਹਦੇ ਉੱਤੇ ਵਿਚਾਰ ਚਰਚਾ ਧਾਰਮਿਕ ਆਗੂਆਂ ਨੂੰ ਹੀ ਕਰਨ ਦੀ ਲੋੜ ਹੈ। ਇਹਦੇ ਉੱਤੇ ਹੁਣ ਹਰਪ੍ਰੀਤ ਸਿੰਘ PhD ਬੋਲੇ ਨੇ ਔਰ ਉਹਨਾਂ ਨੇ ਇਹ ਗੱਲ ਕਹੀ ਆ ਧਰਮ ਪਰਿਵਰਤਨ ਵਾਲੇ ਮਾਮਲੇ ਦੇ ਉੱਤੇ ਕਿ ਇਹਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ। ਉਹਨਾਂ ਨੇ ਇਹ ਕਿਹਾ ਕਿ ਗੁਰੂ ਸਾਹਿਬ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਹੋਰਾਂ ਨੇ ਉਹਨਾਂ ਦੀ ਸ਼ਹਾਦਤ ਜਬਰੀ ਧਰਮ ਪਰਿਵਰਤਨ ਦੇ ਖਿਲਾਫ ਕੀਤੀ ਸੀਗੀ ਔਰ ਉਸ ਵੇਲੇ ਮੁਗਲ ਸਰਕਾਰ ਦੇ ਵੱਲੋਂ ਜਬਰੀ ਧਰਮ ਤਬਦੀਲ ਕੀਤਾ ਜਾ ਰਿਹਾ ਸੀ। ਉਹ ਇਸ ਜ਼ੁਲਮ ਦੇ ਖਿਲਾਫ ਖੜੇ ਹੋਏ, ਮਜ਼ਲੂਮਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਆਵਾਜ਼ ਬੁਲੰਦ ਕੀਤੀ, ਧਰਮ ਬਚਾਉਣ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਔਰ ਮੁਗਲੀਆ ਕਾਲ ਦੇ ਵਿੱਚ ਜਬਰੀ ਧਰਮ ਤਬਦੀਲ ਕੀਤਾ ਜਾ ਰਿਹਾ ਸੀ। ਅੱਜ ਵੱਖ-ਵੱਖ ਤਰ੍ਹਾਂ ਦੇ ਲਾਲਚ ਦੇ ਕੇ ਭਰਮਾ ਕੇ ਅਜਿਹਾ ਕੀਤਾ ਜਾ ਰਿਹਾ। ਉਹਨਾਂ ਨੇ ਇਹ ਗੱਲ ਕਹੀ ਕਿ ਧਰਮ ਤਬਦੀਲ ਕਰਨ ਦੇ ਜਿਨ੍ਹਾਂ ਖਿਲਾਫ ਦੋਸ਼ ਲੱਗ ਰਹੇ ਆ, ਉਹਨਾਂ ਦੇ ਵਿੱਚੋਂ ਕੁਝ ਧਿਰਾਂ ਦੇ ਈਸਾਈ ਆਗੂ ਉਹਨਾਂ ਨੂੰ ਵੀ ਮਿਲੇ ਨੇ, ਉਹਨਾਂ ਨਾਲ ਇਸ ਬਾਰੇ ਗੱਲਬਾਤ ਵੀ ਹੋਈ ਆ, ਪਰ ਉਹ ਧਰਮ ਤਬਦੀਲ ਦੇ ਦੋਸ਼ਾਂ ਤੋਂ ਇਨਕਾਰੀ ਨੇ। ਜਥੇਦਾਰ ਨੇ ਇਹ ਗੱਲ ਕਹੀ ਕਿ ਉਹਨਾਂ ਦੀ ਧਿਰ ਦੇ ਵਿੱਚ ਡੇਰਾਵਾਦ ਪਣਪ ਰਿਹਾ ਤੇ ਉਹ ਧਰਮ ਵੀ ਤਬਦੀਲ ਕਰ ਰਹੇ ਆ। ਇਹ ਆਖਿਆ ਗਿਆ ਕਿ ਜੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ ਤਾਂ ਪਤਾ ਲੱਗ ਸਕਦਾ ਹੈ ਕਿ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਨੇ, ਉਹਦਾ ਮੰਤਵ ਕੀ ਹੈ। ਇਹ ਤੇ ਬੜੀ ਤੇਜ਼ੀ ਦੇ ਨਾਲ ਇਹ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹਰ ਜਗ੍ਹਾ ਦੇ ਉੱਤੇ ਤੁਹਾਨੂੰ ਬੋਰਡ ਤੇ ਉਹਦੇ ਵਿੱਚ ਸ਼ਹਿਰਾਂ, ਕਸਬਿਆਂ, ਪਿੰਡਾਂ ਤੱਕ ਦੇ ਵਿੱਚ ਹੋ ਰਹੇ ਸਮਾਗਮਾਂ ਦੀ ਜਾਣਕਾਰੀ ਹੁੰਦੀ ਹੈ। ਹੁਣ ਕੀ ਕੀ ਲਾਲਚ ਦਿੱਤੇ ਜਾ ਰਹੇ ਆ, ਜੇ ਤਾਂ ਤੁਸੀਂ ਆਮ ਗੱਲ ਉਠਾਉਂਦੇ ਤਾਂ ਲੋਕ ਕਹਿੰਦੇ ਨੇ ਕਿ ਉਹ ਉਹੀ ਰੌਲਾ ਪਾਉਂਦੇ ਨੇ। ਜੇ ਹੁਣ ਜਥੇਦਾਰ ਵੀ ਗੱਲ ਉਠਾ ਰਹੇ ਨੇ ਕਿ ਲਾਲਚ ਦੇ ਵਸ ਇਹ ਧਰਮ ਤਬਦੀਲ ਕੀਤੇ ਜਾ ਰਹੇ ਨੇ, ਤਾਂ ਇਹਦੀ ਗੰਭੀਰਤਾ ਘੱਟੋ ਘੱਟ ਤੁਸੀਂ ਦੇਖ ਸਕਦੇ ਹੋ ਕਿ ਕਿਹੋ ਜਿਹੇ ਹਾਲਾਤ ਪੰਜਾਬ ਦੇ ਵਿੱਚ ਬਣਾਏ ਜਾ ਰਹੇ ਨੇ ਤੇ ਇਹਨਾਂ ਦਾ ਇੰਪੈਕਟ ਆਉਂਦੇ ਸਮੇਂ ਦੌਰਾਨ ਕਿਹੋ ਜਿਹਾ ਪਊਗਾ। ਜਿਸ ਤਰ੍ਹਾਂ ਬਾਕੀ ਚੀਜ਼ਾਂ ਦਾ ਪਿਆ ਉਸ ਦਾ ਵੀ ਇਸੇ ਤਰ੍ਹਾਂ ਪੈਣਾ ਜੇ ਨਾ ਜਾਗੇ ਲੋਕ। ਤਾਂ ਅੱਗੇ ਸੰਗਰੂਰ ਦੇ ਵਿੱਚ ਕਿਸਾਨਾਂ ਦੀ ਯਾਦਗਾਰ ਬਣੀ ਆ ਜੋ ਸ਼ਹੀਦ ਹੋਏ। ਦੇਖੋ, ਇੱਕ ਸਮਾਰਕ ਦੀ ਮੰਗ ਕਿਸਾਨ ਸਿੰਘੂ ਬਾਰਡਰ ਦੇ ਉੱਤੇ ਵੀ ਕਰ ਰਹੇ ਆ। ਉਹ ਹੋ ਵੀ ਜਾਣੀ ਹੈ ਕਿਉਂਕਿ ਇਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਜ਼ਮੀਨ ਦੀ ਆਫਰ ਤੱਕ ਵੀ ਕੀਤੀ ਗਈ ਆ ਕਿ ਜੇ ਯਾਦਗਾਰ ਬਣਾਉਣੀ ਚਾਹੁੰਦੇ ਨੇ, ਇੱਥੇ ਪੰਜਾਬ ਦੇ ਵਿੱਚ ਯਾਦਗਾਰਾਂ ਬਣਨਗੀਆਂ ਥਾਂ ਥਾਂ ਦੇ ਉੱਤੇ, ਕਿਸਾਨ ਹੀ ਬਣਾਉਣਗੇ ਆਪਣੇ ਤੌਰ ਦੇ ਉੱਤੇ। ਉਹ ਲੋਕ ਭੁਲਾਏ ਨਹੀਂ ਜਾ ਸਕਣਗੇ, ਉਹਨਾਂ ਦੇ ਵਾਸਤੇ ਕੋਈ ਪੋਲੀਟੀਸ਼ੀਅਨ ਬੋਲੇ ਜਾਂ ਨਾ ਬੋਲੇ, ਲੋਕ ਉਹਨਾਂ ਦੇ ਵਾਸਤੇ ਖੜੇ ਨੇ। ਇੱਥੇ ਸੰਗਰੂਰ ਦੇ ਵਿੱਚ ਇਹ ਸ਼ਹੀਦ ਕਿਸਾਨ ਸਮਾਰਕ ਯਾਦਗਾਰੇ ਸ਼ਹੀਦਾਂ ਸੁਨਾਮੀ ਗੇਟ, ਜਿਹੜਾ ਸੁਨਾਮੀ ਗੇਟ ਹੈ ਇੱਥੇ ਸੰਗਰੂਰ ਦੇ ਵਿੱਚ ਦਿੱਲੀ ਲੁਧਿਆਣਾ ਹਾਈਵੇ ਦੇ ਉੱਤੇ, ਉੱਥੇ ਚੌਂਕ ਦੇ ਵਿੱਚ ਸਥਾਪਿਤ ਇਹ ਕੀਤਾ ਗਿਆ। ਇਹਦੇ ਜਿਹੜਾ ਬਣਾਇਆ ਗਿਆ, ਇਹਦੇ ਵਿੱਚ ਕਣਕ ਦੀਆਂ ਬੱਲੀਆਂ ਉਸਾਰੀਆਂ ਗਈਆਂ ਨੇ। ਜਿਹੜੇ ਸ਼ਹੀਦ ਹੋਏ ਲੋਕ ਨੇ ਇਸ ਅੰਦੋਲਨ ਦੇ ਵਿੱਚ, ਉਹਨਾਂ ਦੇ ਨਾਮ, ਉਹਨਾਂ ਦੇ ਪਿੰਡਾਂ ਦੇ ਨਾਮ ਇਹਦੇ ਵਿੱਚ ਲਿਖੇ ਗਏ ਆ। ਜਿਹੜਾ ਇਹ ਸ਼ਹੀਦ ਸਮਾਰਕ ਉਸਾਰਿਆ ਗਿਆ, ਸੰਗਰੂਰ ਦੇ ਵਿੱਚ 58 ਸ਼ਹੀਦ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਮ ਇਹਦੇ ਉੱਤੇ ਲਿਖੇ ਗਏ ਆ। ਇਹ ਆਖਿਆ ਗਿਆ ਕਿ ਇਹਨਾਂ ਦੀ ਸ਼ਹੀਦੀ ਅਜਾਈ ਨਹੀਂ ਗਈ, ਜਿਹਦੇ ਕਰਕੇ ਅੱਜ ਸੰਘਰਸ਼ ਜਿੱਤਿਆ ਜਾ ਰਿਹਾ। ਜਿਹੜੇ ਇਸ ਡਿਸਟ੍ਰਿਕਟ ਦੇ ਵਿੱਚੋਂ, ਸੰਗਰੂਰ ਬਰਨਾਲਾ ਦੇ ਵਿੱਚੋਂ ਸ਼ਹੀਦ ਹੋਏ ਕਿਸਾਨ ਨੇ, ਉਹਨਾਂ ਦੇ ਪਰਿਵਾਰਕ ਮੈਂਬਰ ਵੀ ਇਸ ਮੌਕੇ ਦੇ ਉੱਤੇ ਹਾਜ਼ਰ ਸਨ। ਉਹਨਾਂ ਦੇ ਬੱਚਿਆਂ ਨੇ ਆਪਣੇ ਵਡੇਰਿਆਂ ਨੂੰ ਯਾਦ ਕੀਤਾ, ਉਹਨਾਂ ਦੇ ਨਾਵਾਂ ਨੂੰ ਪੜ੍ਹ ਕੇ ਘੱਟੋ ਘੱਟ ਇਹ ਤਸੱਲੀ ਉਹਨਾਂ ਨੇ ਜ਼ਾਹਰ ਕੀਤੀ
ਕਿ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਦੀ ਇਹ ਸ਼ਹਾਦਤ ਇੱਕ ਤਾਂ ਅਜਾਈ ਨਹੀਂ ਗਈ, ਦੂਜੀ ਗੱਲ ਉਹਨਾਂ ਨੂੰ ਯਾਦ ਰੱਖਿਆ ਗਿਆ ਕਿਸੇ ਵੀ ਰੂਪ ਦੇ ਵਿੱਚ। ਅੱਜ ਕਿਸੇ ਨੂੰ ਚਾਹੇ ਇਹ ਨਾ ਲੱਗਦਾ ਹੋਵੇ, ਪਰ ਆਉਂਦੇ ਦਿਨਾਂ ਦੇ ਦੌਰਾਨ ਪਿੰਡਾਂ ਥਾਵਾਂ ਦੇ ਉੱਤੇ ਇਹਨਾਂ ਲੋਕਾਂ ਦੇ ਵਾਸਤੇ ਗੇਟ ਬਣਨਗੇ। ਇਹਨਾਂ ਲੋਕਾਂ ਨੂੰ ਯਾਦ ਕੀਤਾ ਜਾਊਗਾ। ਇਹਨਾਂ ਲੋਕਾਂ ਦੇ ਪਿੰਡਾਂ ਦੇ ਨਾਮ ਇਹਨਾਂ ਦੇ ਨਾਵਾਂ ਦੇ ਉੱਤੇ ਯਾਦ ਕੀਤੇ ਜਾਣਗੇ। ਜਿਹੜੇ ਲੋਕ ਇੰਨਾ ਕੁਝ ਬੋਲਦੇ ਰਹੇ ਇਹਨਾਂ ਦੇ ਬਾਰੇ ਦੇ ਵਿੱਚ ਕਿ ਉਹ ਸ਼ਰਾਬ ਪੀ ਕੇ ਮਰ ਗਏ, ਜੇ ਉਹ ਆਪਣੇ ਘਰਾਂ ਦੇ ਵਿੱਚ ਵੀ ਹੁੰਦੇ ਇੱਥੇ ਵੀ ਉਹਨਾਂ ਨੇ ਮਰ ਹੀ ਜਾਣਾ ਸੀਗਾ। ਮੇਰੀ ਚਾਚੇ ਉਹਨਾਂ ਦੇ ਮੂੰਹ ਦੇ ਉੱਤੇ ਏਦੂ ਵੱਡੀ ਹੋਰ ਚਪੇੜ ਨਹੀਂ ਹੋ ਸਕਦੀ ਜਿੱਡੀ ਇੱਕ ਵੱਡੀ ਪੰਜਾਬ ਦੇ ਲੋਕ ਇਸ ਵੇਲੇ ਮਾਰ ਰਹੇ ਆ। ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਸੰਗ ਕਰਨੀ ਚਾਹੀਦੀ ਆ ਅਜੇ ਵੀ, ਜਿਨ੍ਹਾਂ ਨੇ ਮਹਿਜ਼ ਕੁਝ ਤਾਕਤਾਂ ਦੇ ਪਿੱਛੇ ਲੱਗ ਕੇ ਇਸ ਸੰਘਰਸ਼ ਨੂੰ ਬਦਨਾਮ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਬਦਕਿਸਮਤੀ ਇਸ ਗੱਲ ਦੀ ਆ ਕਿ ਇਹ ਲੋਕ ਕੋਈ ਬਾਹਰੋਂ ਨਹੀਂ ਸਨ, ਸਾਡਿਆਂ ਦੇ ਵਿੱਚੋਂ ਹੀ ਸਨ, ਜਿਹੜੇ ਕਿ ਇੰਨਾ ਕੁਝ ਬੋਲਦੇ ਰਹੇ ਕਿ ਉਦੋਂ ਸ਼ਾਇਦ ਜਵਾਬ ਦੇਣਾ ਵੀ ਠੀਕ ਨਹੀਂ ਸੀਗਾ। ਇਸ ਕਰਕੇ ਠੀਕ ਨਹੀਂ ਸੀਗਾ ਕਿ ਜੇ ਉਹਨਾਂ ਲੋਕਾਂ ਦੇ ਜਵਾਬ ਦੇਣ ਦੇ ਵਿੱਚ ਉਲਝ ਜਾਂਦੇ ਤੇ ਫਿਰ ਜਿਹੜਾ ਅਸਲ ਮਕਸਦ ਸੀਗਾ ਉਹਦੇ ਤੋਂ ਡੋਲ ਜਾਣਾ ਸੀ ਲੋਕ। ਜੀ, ਤਾਂ ਅੱਗੇ ਸੋਨੀ ਸਿੰਗਰ ਦੀ ਗੱਲ ਕਰਦੇ ਹਾਂ, ਜਿਸ ਨੇ ਇਲਜ਼ਾਮ ਲਾਇਆ ਲੱਖੇ ਸਿਧਾਣੇ ਤੇ ਕਿ ਮੇਰੇ ਤੇ ਗੋਲੀਆਂ ਚਲਾਈਆਂ ਗਈਆਂ। ਹੁਣ ਗੋਲੀਆਂ ਚਲਾਉਣ ਵਾਲਿਆਂ ਨੂੰ ਫੜਨ ਦੇ ਲਈ ਥਾਂ ਥਾਂ ਦੇ ਉੱਤੇ ਛਾਪਾ ਮਾਰੀ। ਦੇਖੋ, ਇਹ ਜੀ ਵੀ ਚੱਕਰ ਸ਼ੁਰੂ ਹੋ ਗਿਆ ਜਦੋਂ ਗੀਤਾਂ ਦੇ ਵਿੱਚ ਗੋਲੀਆਂ ਚੱਲਦੀਆਂ ਨੇ। ਅਸਲੀ ਗੋਲੀਆਂ ਚਲਾ ਦਿੰਦੇ ਨੇ ਸਿੰਗਰ, ਉਹਨਾਂ ਨੂੰ ਤਾਂ ਪੁਲਿਸ ਫੜ ਨਹੀਂ ਜਾਂਦੀ। ਉਹ AK-47 ਵਾਲੇ ਮਾਮਲੇ ਵੀ ਨੇ, ਜ਼ਮਾਨਤ ਵੀ ਉਹਦੇ ਵਿੱਚ ਉਹਨਾਂ ਨਹੀਂ ਅਪਲਾਈ ਕੀਤੀ ਉਹਨੂੰ, ਕਿਉਂਕਿ ਸਿਆਸੀ ਧਿਰਾਂ ਚੁੱਕ ਲੈਂਦੀਆਂ ਨੇ। ਇਹ ਸਾਰਾ ਕੁਝ ਸਿਆਸਤ ਨੂੰ ਲੈ ਕੇ ਹੀ ਹੋ ਰਿਹਾ। ਜਿਹੜੀ ਮੈਂ ਹੁਣੇ ਗੱਲ ਕੀਤੀ ਹੈ ਤੁਹਾਡੇ ਨਾਲ ਵੀ, ਉਹ ਕੁਝ ਲੋਕ ਉਹ ਇਹਦੇ ਪਿੱਛੇ ਹੈਗੇ ਨੇ। ਜੇ ਤੁਸੀਂ ਇਸ ਗੀਤ ਦੇ ਵਿੱਚ ਜਿਹੜੀਆਂ ਫੋਟੋਆਂ ਲਾਈਆਂ ਗਈਆਂ ਨੇ ਉਹਨੂੰ ਤੁਸੀਂ ਦੇਖੋਗੇ ਜਿਹੜੇ ਤਰੀਕੇ ਦੇ ਨਾਲ, ਤੇ ਉਹ ਤੁਹਾਨੂੰ ਮਾਨਸਿਕਤਾ ਸਮਝ ਆਉਂਦੀ ਆ ਕਿ ਇਹ ਕਿੰਨਾ ਲੋਕਾਂ ਨੂੰ ਲੜਾਉਣ ਦੀ ਸਾਜ਼ਿਸ਼ ਤੇ ਕੋਸ਼ਿਸ਼ ਕੀਤੀ ਗਈ ਹੈ। ਇਹਦੇ ਵਿੱਚ ਗੀਤ ਦੇ ਜਿਹੜੇ ਬੋਲ ਨੇ ਉਹਦੇ ਉੱਤੇ ਤਾਂ ਸ਼ਾਇਦ ਹੋ ਸਕਦਾ ਕਿਸੇ ਨੂੰ ਨਾ ਇਤਰਾਜ਼ ਹੁੰਦਾ, ਇਤਰਾਜ਼ ਫੋਟੋਆਂ ਦੇ ਉੱਤੇ ਹੋ ਗਿਆ ਕਿ ਫੋਟੋਆਂ ਮਿੱਥ ਕੇ ਉਹਨਾਂ ਲੋਕਾਂ ਦੀਆਂ ਕਿਉਂ ਲਾਈਆਂ ਗਈਆਂ ਨੇ। ਇਹਦੇ ਵਿੱਚ ਲੱਖੇ ਸਿਧਾਣੇ ਦੀ ਫੋਟੋ ਵੀ ਆ, ਇਹਦੇ ਵਿੱਚ ਕੁਝ ਹੋਰ ਨਾਮਵਰ ਸ਼ਖਸੀਅਤਾਂ ਦੀਆਂ ਫੋਟੋਆਂ ਵੀ ਲਾਈਆਂ ਗਈਆਂ ਨੇ। ਸੱਚੀ ਗੱਲ ਇਹ ਹੈ ਜੀ ਕਿ ਅਸੀਂ ਖਬਰਾਂ ਦੇ ਨਾਲ ਵਾਸਤਾ ਰੱਖਣ ਵਾਲੇ ਲੋਕ ਆ ਜੀ, ਖਬਰਾਂ ਪੜ੍ਹਨ ਵਾਲੇ ਨਹੀਂ, ਖਬਰਾਂ ਸੁਣਨ ਵਾਲੇ ਲੋਕਾਂ ਦੇ ਵਿੱਚੋਂ ਆ ਕਿ ਕੀ ਐਕਚੁਅਲੀ ਇਹਦੀ ਕਹਾਣੀ ਹੈ। ਇਹਦੇ ਬਾਵਜੂਦ ਇਹ ਸਿੰਗਰ ਦਾ ਨਾਂ ਕਦੇ ਪਹਿਲਾਂ ਨਹੀਂ ਸੀ ਸੁਣਿਆ ਜਿੰਨੀ ਦੇਰ ਤੱਕ ਆਹ ਕੰਟਰੋਵਰਸੀ ਨਹੀਂ ਹੋ ਗਈ। ਹੁਣ ਇਹ ਕੰਟਰੋਵਰਸੀ ਹੋਈ ਹੈ ਤੇ ਪੁਲਿਸ ਨੇ ਜਿਹੜੀ ਤੇਜ਼ੀ ਦੇ ਨਾਲ ਪਰਚਾ ਦਰਜ ਕਰਕੇ ਛਾਪੇਮਾਰੀ ਸ਼ੁਰੂ ਕੀਤੀ ਹੈ, ਉਹਦੇ ਤੋਂ ਕਾਫੀ ਹੱਦ ਤੱਕ ਕਹਾਣੀ ਸਮਝ ਆ ਰਹੀ ਹੈ। ਇਹ ਕਿਹਾ ਗਿਆ ਕਿ ਉਹਦੇ ਘਰ ਦੇ ਬਾਹਰ ਲੱਖਾ ਸਿਧਾਣਾ ਤੇ ਉਹਦੇ ਸਾਥੀਆਂ ਨੇ ਗੋਲੀਆਂ ਚਲਾਈਆਂ। ਉਹ ਕਿਸੇ ਜਗ੍ਹਾ ਦੇ ਉੱਤੇ CCTV ਦੇ ਵਿੱਚ ਨਹੀਂ ਦਿਸਦਾ। ਇਹ ਕਹਿੰਦੇ ਕਿ ਉਹਨੇ ਸਾਨੂੰ ਧਮਕੀਆਂ ਦਿੱਤੀਆਂ ਫੋਨ ਦੇ ਉੱਤੇ। ਜੇ ਫੋਨ ਦੇ ਉੱਤੇ ਗੱਲ ਹੋਈ, ਗੋਲੀ ਚਲਾਉਣ ਦੇ ਵਿੱਚ ਸ਼ਾਮਲ ਨਹੀਂ। ਜਿਹੜੇ ਲੋਕ ਗੋਲੀ ਚਲਾ ਰਹੇ ਨੇ ਉਹਨਾਂ ਦੇ ਉੱਤੇ ਮਾਮਲਾ ਦਰਜ ਜ਼ਰੂਰ ਹੋਵੇ, ਪਰ ਜਿਹੜੀ FIR ਦੀ ਕਾਪੀ ਮੇਰੇ ਕੋਲ ਵੀ ਮੌਜੂਦ ਆ, ਉਹਦੇ 'ਚ ਪਹਿਲੇ ਨੰਬਰ ਦੇ ਉੱਤੇ ਲੱਖਾ ਸਿਧਾਣੇ ਦਾ ਨਾਮ ਲਿਖਿਆ ਹੋਇਆ, ਜਦੋਂ ਕਿ ਉਹ ਉੱਥੇ ਹੈ ਨਹੀਂ। ਮੈਂ ਜਿਹੜੇ ਸੀਨੀਅਰ ਪੁਲਿਸ ਵਾਲੇ ਨੇ ਉਹਨਾਂ ਦੇ ਨਾਲ ਕੱਲ ਵੀ ਗੱਲ ਕੀਤੀ ਸੀ ਕਿ ਕੀ ਉਹ ਉੱਥੇ ਸੀ। ਉਹ ਕਹਿੰਦੇ ਨਹੀਂ, ਉਹਦੇ ਸਾਥੀਆਂ ਨੇ ਦੱਸਿਆ ਕਿ ਅਸੀਂ ਲੱਖੇ ਸਿਧਾਣੇ ਦੇ ਬੰਦੇ ਆ। ਮੈਂ ਕਿਹਾ ਉਹਦੇ ਬੰਦੇ ਕਹਿ ਦੇਣ ਦੇ ਨਾਲ ਉਹਦੇ ਉੱਤੇ ਮਾਮਲਾ ਕਿਵੇਂ ਦਰਜ ਹੋ ਸਕਦਾ ਹੈ। ਇਹ ਕਿਤੇ ਨਾ ਕਿਤੇ ਜਿਹੜੇ 2022 ਦੀਆਂ ਚੋਣਾਂ ਆ ਰਹੀਆਂ ਨੇ ਨਾ ਜੀ, ਉਸ ਪਾਸੇ ਵੱਲ ਨੂੰ ਇਸ਼ਾਰਾ ਕੀਤਾ ਜਾ ਰਿਹਾ ਕਿ ਇਹਨਾਂ ਚੋਣਾਂ ਦੇ ਵਿੱਚ ਕਿਹੋ ਜਿਹਾ ਕੁਝ ਹੋ ਸਕਦਾ, ਕਿਹੋ ਜਿਹੀ ਇਲਜ਼ਾਮਬਾਜ਼ੀ, ਕਿਹੋ ਜਿਹੀਆਂ ਲੜਾਈ ਝਗੜੇ ਹੋ ਸਕਦੇ ਨੇ। ਪਹਿਲੀ ਤਾਂ ਗੱਲ, ਜੇ ਤੁਹਾਡੇ ਕੋਲੇ ਗਾਇਕੀ ਹੈਗੀ ਆ, ਸਿੰਗਿੰਗ ਹੈਗੀ ਆ, ਤੇ ਉਹਨੂੰ ਤੁਸੀਂ ਗੀਤਕਾਰੀ ਦੇ ਦਮ ਦੇ ਉੱਤੇ, ਆਪਣੀ ਆਵਾਜ਼ ਦੀ ਦਮ ਦੇ ਉੱਤੇ ਚਲਾਓ। ਮਹਿਜ਼ ਕੰਟਰੋਵਰਸੀ ਕ੍ਰੀਏਟ ਕਰਕੇ ਉਹਨੂੰ ਗੀਤ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਉਂਕਿ ਇਹਨਾਂ ਦੇ ਅੱਲੇ ਪੱਲੇ ਕੁਝ ਬਹੁਤਾ ਹੈ ਨਹੀਂਗਾ। ਚਾਹੇ ਉਹ ਮੂਸੇ ਵਾਲਾ ਐਂਡ ਪਾਰਟੀ ਆ ਤੇ ਚਾਹੇ ਇਹ ਨੇ, ਇਹ ਸਾਰੇ ਇੱਕੋ ਜਿਹੇ ਨੇ ਇਹਨਾਂ ਮਾਮਲਿਆਂ ਦੇ ਉੱਤੇ। ਇਹਨਾਂ ਨੂੰ ਇਹ ਲੱਗਦਾ ਕਿ ਲਾਈਕਸ ਕਿਹੜੇ ਤਰੀਕੇ ਦੇ ਨਾਲ ਆਉਂਦੀਆਂ ਨੇ ਤੇ ਕਮੈਂਟਸ ਕਿਹੜੇ ਤਰੀਕੇ ਨਾਲ ਆਉਂਦੇ ਨੇ, ਤੇ ਚਾਰ ਬੰਦਿਆਂ ਨੂੰ ਪਤਾ ਕਿਵੇਂ ਲੱਗਦਾ। ਅਦਰਵਾਈਜ਼ ਇਹਨਾਂ ਦੇ ਅੱਲੇ ਪੱਲੇ ਬਹੁਤਾ ਕੁਝ ਹੈ ਨਹੀਂਗਾ। ਇਸੇ ਕਰਕੇ ਇਹ ਵੀ ਕੰਟਰੋਵਰਸੀ ਜਿਹੜੀ ਆ ਉਹ ਕ੍ਰੀਏਟ ਕੀਤੀ ਗਈ ਹੈਗੀ ਆ, ਜਿਵੇਂ ਇਹ ਗੀਤ ਸਪੈਸ਼ਲੀ ਤੌਰ ਦੇ ਉੱਤੇ ਕ੍ਰੀਏਟ ਕੀਤਾ ਗਿਆ।
ਬਿਲਕੁਲ ਜੀ, ਪਹਿਲਾਂ ਵੀ ਇਸੇ ਤਰ੍ਹਾਂ ਹੀ ਜਿਹੜੇ ਪਹਿਲੇ ਸਿੰਗਰ ਵੀ ਚੜੇ ਜਿਨ੍ਹਾਂ ਦੇ ਤੁਸੀਂ ਨਾਂ ਲਏ ਆ, ਬਸ ਕੰਟਰੋਵਰਸੀਆਂ ਜਾਂ ਬਹੁਤੀਆਂ ਮੂਵੀਆਂ ਇਸ ਤਰ੍ਹਾਂ ਚੱਲ ਰਹੀਆਂ ਆ। ਅੱਗੇ ਭ੍ਰਿਸ਼ਟ ਰਾਜਾਂ ਦੀ ਜੇ ਗੱਲ ਕਰੀਏ ਤੇ ਭ੍ਰਿਸ਼ਟ ਰਾਜਾਂ ਦੇ ਵਿੱਚ ਪੰਜਾਬ 5ਵੇਂ ਨੰਬਰ ਤੇ ਕਿਵੇਂ ਰਹਿ ਗਿਆ? ਦੇਖੋ, ਇਸ ਵੇਲੇ ਜਿਹੜਾ ਅੱਜ ਵਰਲਡ ਐਂਟੀ ਕਰਪਸ਼ਨ ਡੇ ਹੈ, ਉਂਝ ਵੈਸੇ ਪਹਿਲੇ ਨੰਬਰ ਦੇ ਉੱਤੇ ਰਾਜਸਥਾਨ ਹੈ, ਦੂਜੇ ਤੇ ਬਿਹਾਰ ਹੈ, ਝਾਰਖੰਡ ਤੀਜੇ ਤੇ ਆ, ਉੱਤਰ ਪ੍ਰਦੇਸ਼ ਚੌਥੇ ਤੇ ਆ, ਤੇ ਉਦੋਂ ਬਾਅਦ ਫਿਰ ਜਿਹੜਾ ਪੰਜਾਬ ਸਟਾਰਟ ਹੁੰਦਾ, ਫਿਰ ਕਰਨਾਟਕਾ ਤੇ ਤਾਮਿਲਨਾਡੂ ਆਉਂਦੇ ਆ। ਝਾਰਖੰਡ ਤੇ ਉੱਤਰ ਪ੍ਰਦੇਸ਼ ਸੰਯੁਕਤ ਰੂਪ ਦੇ ਵਿੱਚ ਤੀਜੇ ਨੰਬਰ ਦੇ ਉੱਤੇ ਆਓ, ਇਸ ਕਰਕੇ ਕਿ ਦੋਨਾਂ ਦੇ 74 ਪੁਆਇੰਟ ਨੇ। ਵਰਲਡ ਬੈਂਕ ਇਹ ਕਹਿੰਦਾ ਹੈ ਕਿ ਦੁਨੀਆ ਭਰ ਦੇ ਵਿੱਚ ਹਰ ਸਾਲ $1 ਟ੍ਰਿਲੀਅਨ, ਮਤਲਬ ਕਿ 75 ਲੱਖ ਕਰੋੜ ਦੀ ਰਿਸ਼ਵਤ ਦਿੱਤੀ ਜਾਂਦੀ ਆ। ਭ੍ਰਿਸ਼ਟਾਚਾਰ ਦੇ ਕਰੀਬ 300 ਲੱਖ ਕਰੋੜ ਰੁਪਏ ਦੀ ਹਰ ਸਾਲ ਚੋਰੀ ਕੀਤੀ ਜਾਂਦੀ ਆ। ਜਿਹੜਾ ਪੰਜਾਬ ਹੈ, ਇਹ ਕਰਪਸ਼ਨ ਵਾਲੇ ਮਾਮਲੇ ਦੇ ਵਿੱਚ 5ਵੇਂ ਨੰਬਰ ਦੇ ਉੱਤੇ ਹੈ। ਇਹਦੇ ਚ 57% ਜਿਹੜਾ ਭ੍ਰਿਸ਼ਟਾਚਾਰ ਹੈ, ਜਿਹੜੀ ਰਿਸ਼ਵਤ ਹੈ, ਉਹ ਪ੍ਰਾਪਰਟੀਆਂ ਦੇ ਮਾਮਲੇ ਦੇ ਵਿੱਚ ਦਿੱਤੀ ਜਾਂਦੀ ਹੈ। ਭਾਵ ਕਿ ਜ਼ਮੀਨ ਤੇ ਜ਼ਮੀਨ ਦੇ ਨਾਲ ਜੁੜੇ ਮਾਮਲੇ, ਸਿੱਧੇ ਰੂਪ ਚ ਕਹਿਣਾ ਹੋਵੇ, ਪਟਵਾਰੀ ਤਹਿਸੀਲਦਾਰ ਸਭ ਤੋਂ ਕਰਪਟ ਨੇ, ਜਿੱਥੇ ਸਭ ਤੋਂ ਜ਼ਿਆਦਾ ਰਿਸ਼ਵਤ ਦੇਣੀ ਪੈਂਦੀ ਹੈ। ਪੰਜਾਬ ਦੇ ਵਿੱਚ ਤੁਸੀਂ ਕੋਈ ਰਜਿਸਟਰੀ ਕਰਾਉਣੀ ਹੋਵੇ ਪ੍ਰਾਪਰਟੀ ਦੀ, ਜਿੰਨੀ ਉਹਦੀ ਕੀਮਤ ਹੈ, ਖਰੀਦਣ ਵਾਲੇ ਨੂੰ ਉਹਦੇ ਉੱਤੇ 1% ਲੀਗਲ ਰਿਸ਼ਵਤ ਦੇਣੀ ਪੈਂਦੀ ਹੈ ਤਹਿਸੀਲਦਾਰ ਨੂੰ, ਨਹੀਂ ਤਾਂ ਉਹ ਰਜਿਸਟਰੀ ਨਹੀਂ ਕਰਦਾ। ਉਹ ਤੁਹਾਡੀ ਰਜਿਸਟਰੀ ਨਹੀਂ ਕਰਦਾ। ਜਿਹੜਾ ਰਜਿਸਟਰੀ ਕਲਰਕ ਹੈ, ਉਹ ਰਜਿਸਟਰੀ ਨਹੀਂ ਫੜਦਾ। ਜਿਹੜੇ ਰਜਿਸਟਰੀ ਲਿਖਣ ਵਾਲੇ ਨੇ, ਉਹਨਾਂ ਨੇ ਅੱਗੋਂ ਦੇਣੀ ਹੁੰਦੀ ਆ, ਤੇ ਉਹਦੇ ਸ਼ਾਮ ਨੂੰ ਅਗਰਾਹੀ ਜਿਹੜੀ ਆ, ਉਹ ਤਹਿਸੀਲਦਾਰ ਦੇ ਕਰਿੰਦੇ ਉਹਨਾਂ ਰਜਿਸਟਰੀ ਲਿਖਣ ਵਾਲਿਆਂ ਤੋਂ ਕਰਦੇ ਆ। ਉਹ ਤੋਂ ਬਿਨਾਂ ਤੁਹਾਡੀ ਰਜਿਸਟਰੀ ਨਹੀਂ ਹੁੰਦੀ। ਇਸੇ ਕਰਕੇ ਸਭ ਤੋਂ ਜ਼ਿਆਦਾ ਰਿਸ਼ਵਤ ਉੱਥੇ ਆ। ਹੈਰਾਨੀਜਨਕ ਗੱਲ ਹੈ ਕਿ ਪੁਲਿਸ ਇਸ ਨੰਬਰ ਦੇ ਉੱਤੇ ਦੂਜੇ ਨੰਬਰ ਤੇ ਰਹਿ ਗਈ। 21% ਭ੍ਰਿਸ਼ਟ ਮਹਿਕਮਾ, 21% ਲੋਕਾਂ ਨੂੰ ਪੁਲਿਸ ਤੋਂ ਕੰਮ ਕਰਵਾਉਣ ਦੇ ਵਾਸਤੇ ਰਿਸ਼ਵਤ ਦੇਣੀ ਪੈਂਦੀ ਆ। ਨਿਗਮ ਤੇ ਕੌਂਸਲ ਦੇ ਕੰਮ ਕਰਵਾਉਣੇ ਹੋਣ ਤੇ 14% ਰਿਸ਼ਵਤ ਉੱਥੇ ਦੇਣੀ ਪੈਂਦੀ ਆ। 8% ਰਿਸ਼ਵਤ ਬਾਕੀ ਕੰਮਾਂ ਦੇ ਵਾਸਤੇ ਇੱਥੇ ਦੇਣੀ ਪੈਂਦੀ ਆ ਪੰਜਾਬ ਦੇ ਵਿੱਚ। ਇਹ ਸਰਵੇ ਰਿਪੋਰਟ ਅੱਜ ਵਰਲਡ ਐਂਟੀ ਕਰਪਸ਼ਨ ਡੇ ਦੇ ਉੱਤੇ ਦਿੱਤੀ ਗਈ ਆ। ਇੰਡੀਅਨ ਪੁਲਿਸ ਫਾਊਂਡੇਸ਼ਨ ਦੀ ਸਰਵੇ ਰਿਪੋਰਟ ਦੇ ਵਿੱਚ ਸਮਾਰਟ ਪੁਲਿਸਿੰਗ ਇੰਡੈਕਸ 2021 ਦੇ ਵਿੱਚ ਇਮਾਨਦਾਰੀ ਤੇ ਭ੍ਰਿਸ਼ਟਾਚਾਰ ਮੁਕਤ ਸੇਵਾ ਸ਼੍ਰੇਣੀ ਦੇ ਵਿੱਚ ਸਭ ਤੋਂ ਜ਼ਿਆਦਾ ਖਰਾਬ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਦੀ ਸੂਚੀ ਦੇ ਵਿੱਚ ਪੰਜਾਬ ਪੁਲਿਸ 8ਵੇਂ ਨੰਬਰ ਦੇ ਉੱਤੇ ਆ। ਪੰਜਾਬ ਨੂੰ ਇਹਦੇ ਵਿੱਚ 10ਵੇਂ ਦੇ ਵਿੱਚ 5.56 ਅੰਕ ਮਿਲੇ ਆ। ਵੈਸੇ ਜਿਹੜੇ ਤਰੀਕੇ ਦੇ ਨਾਲ ਪੋਲੀਟੀਸ਼ੀਅਨ ਲੱਗੇ ਹੋਏ ਆ, ਜਿਹੜੇ ਤਰੀਕੇ ਦੇ ਨਾਲ ਇੱਥੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਲੱਗੀਆਂ ਹੋਈਆਂ ਨੇ, ਉਹਦੇ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਨੂੰ ਸ਼ਾਇਦ ਇਹ ਇੰਨੇ ਨੰਬਰਾਂ ਦੇ ਉੱਤੇ ਰਹਿਣ ਨਹੀਂ ਦੇਣਗੇ, ਤੇ ਛੇਤੀ ਇਹਨਾਂ ਨੂੰ ਮੂਹਰਲੀ ਕਤਾਰ ਦੇ ਵਿੱਚ ਲਿਆ ਸਕਦੇ ਆ। ਮੈਨੂੰ ਯਾਦ ਹੈ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇੱਕ ਵਾਰੀ ਐਲਾਨ ਕੀਤਾ ਸੀਗਾ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦਾ, ਔਰ ਉਦੋਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਕੋਈ ਵਿਅਕਤੀ ਕਰਪਟ ਬੰਦੇ ਨੂੰ ਫੜਾਊਗਾ, ਉਹਨੂੰ ਇਨਾਮ ਦਿੱਤਾ ਜਾਊਗਾ। ਉਹ 5 ਸਾਲ ਰਾਜ ਕਰ ਗਏ, ਉਦੋਂ ਬਾਅਦ 10 ਸਾਲ ਹੋਰ ਕਰ ਗਏ, ਆ ਕੇ ਇੱਕ ਟਰਮ ਛੱਡ ਕੇ 15 ਸਾਲ ਰਾਜ ਕਰ ਗਏ। ਹੈਰਾਨੀਜਨਕ ਤਰੀਕੇ ਦੇ ਨਾਲ ਕੋਈ ਭ੍ਰਿਸ਼ਟਾਚਾਰੀ ਬੰਦਾ ਹੀ ਨਹੀਂ ਫੜਿਆ ਜਾ ਸਕਿਆ। ਸਭ ਤੋਂ ਵੱਧ ਭ੍ਰਿਸ਼ਟਾਚਾਰੀ ਇਹਨਾਂ ਦੇ ਰਾਜ ਦੇ ਵਿੱਚ ਹੋਈ ਆ ਜੀ, ਤੇ ਕੋਈ ਆਸ ਕਰ ਸਕਦੇ ਆ ਕਿ ਇਹ ਖਤਮ ਹੋ ਸਕਦੀ ਹੈ ਇੱਥੇ ਪੰਜਾਬ 'ਚ? ਨਹੀਂ, ਦੇਖੋ, ਇਹ ਤਾਂ ਹੈ ਨਹੀਂ ਗਾ ਕਿ ਇੰਪੋਸੀਬਲ ਹੈ। ਕੁਝ ਵੀ ਇੰਪੋਸੀਬਲ ਨਹੀਂ ਗਾ, ਪੋਸੀਬਲ ਤਾਂ ਹੈਗਾ, ਪਰ ਉਹਦੇ ਵਾਸਤੇ ਵਿਲ ਪਾਵਰ ਬੜੀ ਚਾਹੀਦੀ ਹੈ। ਕਰਪਸ਼ਨ ਸਟਾਰਟ ਕਿੱਥੋਂ ਹੁੰਦੀ ਹੈ? ਕਿਉਂਕਿ ਜੇ ਤੁਸੀਂ ਇਹ ਕਹੋ ਕਿ ਕੱਲ ਨੂੰ ਕੋਈ ਪਟਵਾਰੀ ਫੜ ਕੇ ਉਹਨੂੰ ਤੁਸੀਂ ਸਸਪੈਂਡ ਕਰ ਦਿੱਤਾ, ਕੋਈ ਤਹਿਸੀਲਦਾਰ ਫੜ ਲਿਆ, ਉਹਦੇ ਨਾਲ ਨਹੀਂ ਹੋਣੀ ਜੀ। ਜਿਹੜੇ ਤਹਿਸੀਲਦਾਰ ਨੇ, ਤਹਿਸੀਲਦਾਰਾਂ ਨੂੰ ਜਿਹੜਾ ਮਿਨਿਸਟਰ ਆ ਜੀ, ਉਹਨਾਂ ਦੇ ਚਾਹ ਪਾਣੀ ਸਾਰੀ ਦੀ ਸਾਰੀ ਝੱਲਣੀ ਪੈਂਦੀ ਹੈ। ਜਦੋਂ ਮਿਨਿਸਟਰ ਨੇ ਆਉਣਾ ਦੌਰੇ ਦੇ ਉੱਤੇ, ਉਹਦਾ ਖਰਚਾ ਝੱਲਣਾ ਪੈਣਾ, ਉਹਨੂੰ ਮੰਥਲੀ ਪੈਸੇ ਜਿਹੜੇ ਉਹ ਉੱਪਰ ਦੇਣੇ ਪੈਣੇ ਆ। ਭ੍ਰਿਸ਼ਟਾਚਾਰ ਇੱਥੋਂ ਸਟਾਰਟ ਹੁੰਦਾ। ਭ੍ਰਿਸ਼ਟਾਚਾਰ ਜਿਹੜਾ ਉਹ ਰਾਜਨੀਤਿਕ ਲੋਕਾਂ ਦਾ ਖਿਲਾਰਿਆ ਹੋਇਆ, ਉਹਨਾਂ ਨੇ ਹੇਠਾਂ ਇਹ ਲਾਏ ਆ। ਜਦੋਂ ਤੁਸੀਂ ਐਸਐਸਪੀ ਪੈਸੇ ਲੈ ਕੇ ਲਾਓਗੇ, ਤਹਿਸੀਲਦਾਰ ਪੈਸੇ ਲੈ ਕੇ ਲਾਓਗੇ, ਤੁਸੀਂ ਹੈਰਾਨ ਹੋਵੋਗੇ। ਜਿਹੜੇ ਵੱਡੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਧੜਾ ਧੜ ਅੰਨ੍ਹੇਵਾਹ ਰਜਿਸਟਰੀਆਂ ਹੁੰਦੀਆਂ ਨੇ, ਉੱਥੋਂ ਦੀ ਸੀਟ ਜਿਹੜੀ ਆ 2-2 ਕਰੋੜ ਰੁਪਈਆ ਮਹੀਨੇ ਦੇ ਉੱਤੇ ਵਿਕਦੀ ਆ ਜੀ। 2 ਕਰੋੜ ਰੁਪਈਆ ਮਹੀਨੇ ਦਾ ਜਿਹਨੇ ਵੱਡੀ ਸੀਟ ਦਾ ਦੇਣਾ, ਉਹ 2 ਕਰੋੜ ਨਹੀਂ ਕਮਾਊਗਾ ਜੀ।
ਉਹ ਫਿਰ 3 ਕਰੋੜ ਕਮਾਊਗਾ। ਤੇ ਜਦੋਂ ਉਹ 3 ਕਰੋੜ ਦੀ ਡਿਊਟੀ ਹੇਠਾਂ ਵਾਲਿਆਂ ਦੀ ਲਾਊਗਾ, ਉੱਥੇ 3 ਕਰੋੜ ਨਹੀਂ ਇਕੱਠਾ ਹੋਊਗਾ ਜੀ, ਉੱਥੇ 30 ਕਰੋੜ ਵੀ ਹੋ ਸਕਦਾ। ਜਿਹੜੀ ਥਾਣੇਦਾਰ ਦੀ ਇਹ ਡਿਊਟੀ ਲੱਗੀ ਵੀ ਮੈਨੂੰ 5 ਲੱਖ ਤੂੰ ਲਿਆ ਕੇ ਦੇਣਾ, ਉਹ 5 ਲੱਖ ਥੋੜੀ ਇਕੱਠਾ ਕਰਦਾ, ਉਹ ਫਿਰ 7 ਲੱਖ 8 ਲੱਖ ਇਕੱਠਾ ਕਰਦਾ, 5 ਉੱਪਰ ਦਿੰਦਾ, ਬਾਕੀ ਉਹ ਆਪ ਰੱਖਦਾ। ਇੱਥੋਂ ਇਸ ਤਰੀਕੇ ਦੇ ਨਾਲ ਇਹ ਕਰਪਸ਼ਨ ਸਟਾਰਟ ਹੁੰਦੀ ਹੈ। ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਦਾ, ਮੇਰੇ ਕੋਈ ਜਾਣਕਾਰ ਨੇ, ਉਹਨਾਂ ਦਾ ਨਰਸਿੰਗ ਕਾਲਜ ਹੈ। ਇੱਕ ਚਿੱਠੀ ਆਉਂਦੀ ਆ ਜਦੋਂ ਪਿਛਲੇ ਦਿਨਾਂ ਦੇ ਵਿੱਚ ਮਿਨਿਸਟਰੀਆਂ ਤਬਦੀਲੀਆਂ ਕੀਤੀਆਂ ਗਈਆਂ ਕਿ ਜੀ ਅਸੀਂ ਸਾਰੇ ਕਾਲਜਸ ਦੀ ਇਨਸਪੈਕਸ਼ਨ ਕਰਨੀ। ਉਹ ਚਿੱਠੀ ਮੇਰੇ ਕੋਲੇ ਮੌਜੂਦ ਹੈ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀਆਂ ਇਨਸਪੈਕਸ਼ਨ ਦੇ ਦੌਰਾਨ ਜਿਹੜੀਆਂ ਸ਼ਰਤਾਂ ਪੂਰੀਆਂ ਨਾ ਕਰਦੇ ਹੋਏ ਕਾਲਜ, ਉਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ। ਉਹ ਕਹਿੰਦੇ ਜੀ ਅਸੀਂ ਇਕੱਠੇ ਹੋ ਕੇ ਮਿਨਿਸਟਰ ਦੇ ਕੋਲੇ ਗਏ ਵੀ ਆਹ ਤੁਸੀਂ ਚਿੱਠੀ ਕੀ ਕੱਢਤੀ। ਉਹ ਕਹਿੰਦੇ ਉਦਾਂ ਤੁਸੀਂ ਆਉਣਾ ਸੀ, ਦੱਸੋ ਹੁਣ ਫਿਰ ਬੈਠੋ ਗੱਲ ਕਰੋ। ਗੱਲ ਹੋਈ, ਗੱਲ 25 ਲੱਖ ਰੁਪਏ ਚ ਹੋ ਗਈ। 25 ਲੱਖ ਰੁਪਏ ਦੇ ਵਿੱਚ ਉਹ ਸਾਰੇ ਕਾਲਜਸ ਦੇ ਵੱਲੋਂ 25 ਲੱਖ ਰੁਪਏ ਤੋਂ ਬਾਅਦ ਇੱਕ ਚਿੱਠੀ ਹੋਰ ਜਾਰੀ ਹੁੰਦੀ ਹੈ ਕਿ ਜਿਹੜੀ ਪਹਿਲਾਂ ਅਸੀਂ ਕਰਨਾ ਸੀਗਾ, ਕਾਲਜਸ ਦੇ ਵਿੱਚ ਆਉਣਾ ਸੀ, ਇਨਸਪੈਕਸ਼ਨ ਕਰਨੀ ਸੀ, ਉਹ ਅਜੇ ਅਣਮਿੱਥੇ ਸਮੇਂ ਲਈ ਮੁਅੱਤਲ ਕੀਤੀ ਜਾਂਦੀ ਹੈ। ਉਹ ਚਿੱਠੀ ਵੀ ਮੇਰੇ ਕੋਲੇ ਮੌਜੂਦ ਹੈ ਜੀ, ਕਿਉਂਕਿ ਉਹਨਾਂ ਨੇ ਪੈਸੇ ਇਕੱਠੇ ਕਰਨੇ ਸੀਗੇ। ਹੁਣ ਜਦੋਂ ਉਹਨਾਂ ਨੇ ਪੈਸੇ ਦਿੱਤੇ ਤੇ ਗਾਂ ਉਹ ਕਿੱਥੋਂ ਲੈਣਗੇ ਜੀ? ਉਹ ਸਟੂਡੈਂਟਸ ਤੋਂ ਲੈਣਗੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਰਹਿਣਗੇ। ਇਸ ਕਰਕੇ ਕਰਪਸ਼ਨ ਜਿਹੜੀ ਹੈ ਨਾ, ਉਹ ਉੱਤੋਂ ਸਟਾਰਟ ਹੁੰਦੀ ਹੈ, ਮਿਨਿਸਟਰਾਂ ਤੋਂ, ਰਾਜਨੀਤਿਕ ਪਾਰਟੀਆਂ ਤੋਂ। ਜਿੰਨੀ ਦੇਰ ਤੱਕ ਉੱਤੋਂ ਬੰਦ ਨਹੀਂ ਹੁੰਦੀ, ਜੇ ਉੱਤੋਂ ਬੰਦ ਹੋ ਜੇ ਤੇ ਹੇਠਾਂ ਬੰਦ ਹੋ ਸਕਦੀ ਹੈ। ਉਸ ਕੋਈ ਆਸ ਨਹੀਂ ਹਜੇ, ਉਹ ਉੱਥੋਂ ਹੋਊਗੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ, ਇਸ ਨਾਲ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਹੈ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।